ਵਾਰਸ ਸ਼ਾਹ ਦਾ ਆਪਣਾ ਕੁਝ ਵੀ ਨਹੀਂ, ਤੇ ਸਾਡੀ ਨੱਥ ਵਾ ਖਸਮ ਦੇ ਹੱਥ ਕੁੜੇ। ਅਸਲਾਮ ਵਾਲੇਕਮ ਜੀ। ਵਾਲੇਕੁਮ अस्सलाम। ਮੇਰੇ ਦੇਸ਼ ਦੇ ਵਾਸੀਓ, ਵਾਰਿਸ ਸ਼ਾਹ ਸਾਹਿਬ ਦਾ ਇਹ ਸ਼ੇਰ ਕਿ ਵਾਰਿਸ ਸ਼ਾਹ ਦਾ ਆਪਣਾ ਕੁਝ ਵੀ ਨਹੀਂ, ਸਾਡੀ ਨੱਥ ਵਾ ਖਸਮ ਦੇ ਹੱਥ ਕੁੜੇ। ਇਹ ਯਕੀਨ ਕਰੋ ਕਿ ਅੱਜ ਸਵੇਰ ਦਾ ਮੇਰੇ ਜ਼ਿਹਨ 'ਚ ਘੁੰਮਦਾ ਰਿਹਾ, ਤਾਂ ਮੈਂ ਇਸ ਟਾਈਮ ਭਾਈ ਜਮੀਰ ਹੋਰਾਂ ਦੇ ਕੋਲ ਹਾਜ਼ਰ ਹਾਂ। ਅੱਛਾ, ਘੁੰਮਦਾ ਇਸ ਕਰਕੇ ਰਿਹਾ, ਥੋੜੀ ਜੀ ਗੱਲ ਪਹਿਲੇ ਮੈਂ ਤੁਹਾਨੂੰ ਸੁਣਾ ਲਵਾਂ, ਫਿਰ ਭਾਈ ਹੋਰਾਂ ਕੋਲ ਪੁੱਛਦੇ ਆ ਕਿ ਪਿਛਲੇ ਨਾ 2-4 ਦਿਨ ਤੋਂ ਬਾਈ ਮੁਹੰਮਦ ਅਮੀਨ ਸ਼ਾਹ ਮੁਹੰਮਦ ਆਫ ਚੀਚਾ ਵਤਨੀ, ਉਹਨਾਂ ਦੇ ਵੱਲੋਂ ਨਾ ਇੱਕ ਸ਼ਾਦੀ ਦਾ ਦਾਵਤਨਾਮਾ ਸੀ 11 ਜਨਵਰੀ 2025 ਤਾਜ ਮਹੱਲ ਚੀਚਾ ਵਤਨੀ, ਉੱਥੇ ਦਾਵਤ ਸੀ ਅੱਜ। ਤੋ ਤਿਆਰੀ ਸੀ ਦਾਵਤ ਵਾਸਤੇ, ਚੌਰੀ ਜ਼ਾਹਦ ਨੰਬਰਦਾਰ ਉਹਨਾਂ ਨੂੰ ਵੀ ਦਾਵਤ ਸੀ, ਤੇ ਉਹਨਾਂ ਨੇ ਆਖਿਆ ਵੀ ਇਕੱਠੇ ਚੱਲਾਂਗੇ। ਤੇ ਇਹ ਜਨਾਬ ਫੈਸਲਾ ਹੋ ਗਿਆ ਕਿ ਇਕੱਠਿਆਂ ਨੇ ਚੱਲਣਾ। ਤਿਆਰੀ ਸ਼ੁਰੂ ਹੋ ਗਈ। ਅੱਜ ਸਵੇਰੇ 5 ਵਜੇ 245 ਗਾਹਬੇ ਤਲਵੰਡੀ, ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੇਕ ਸਿੰਘ, ਉਥੋਂ ਭਾਈਏ ਦਾ ਫੋਨ ਆ ਗਿਆ ਕਿ ਮਾਸੀ ਸਾਹਿਬਾ ਅੱਲਾ ਨੂੰ ਪਿਆਰੇ ਹੋ ਗਏ ਨੇ। ਤੋ ਵਾਰਿਸ ਸ਼ਾਹ ਸਾਹਿਬ ਤਾਂ ਯਾਦ ਆਏ ਕਿ 2-3 ਦਿਨ ਤੋਂ ਪਲਾਨ ਪ੍ਰੋਗਰਾਮ ਤੇ ਕੀ ਚੱਲ ਰਿਹਾ ਸੀ, ਤੇ ਐਨ ਟਾਈਮ ਤੇ ਆ ਕੇ ਤਕਦੀਰ ਕਿੱਥੇ ਚੁੱਕ ਲਿਆਈ ਆ। ਤੋ ਫਿਰ ਯਾਦ ਆਇਆ ਕਿ ਵਾਰਿਸ ਸ਼ਾਹ ਦਾ ਆਪਣਾ ਕੁਝ ਵੀ ਨਹੀਂ, ਸਾਡੀ ਨਾਥਵਾ ਖਸਮ ਦੇ ਹੱਥ ਕੁੜੇ। ਅਸਲਾਮ ਵਾਲੇਕੁਮ ਭਾਈ। वालेकुम अस्सलाम व रहमतुल्लाहि व बरकातहू। ਅੱਛਾ ਭਾਈ ਜੀ, ਇਹ ਸ਼ਾਹ ਸਾਹਿਬ ਹੋਰਾਂ ਦਾ ਜਿਹੜਾ ਇਹ ਅਲਫਾਜ਼ ਨੇ, जी जी ਇਹ ਸੁਬਾਹ ਦੇ ਦਿਮਾਗ 'ਚ ਘੁੰਮੀ ਜਾ ਰਿਹਾ ਕਿ ਵਾਰਿਸ ਸ਼ਾਹ ਦਾ ਆਪਣਾ ਕੁਝ ਵੀ ਨਹੀਂ, ਸਾਡੀ ਨਾਥਵਾ ਖਸਮ ਦੇ ਹੱਥ ਕੁੜੇ। जी ਇਹ ਮੈਂ ਤੇ ਅੱਗੇ ਵੀ ਚਲੋ ਮਹਿਸੂਸ ਕੀਤਾ ਹੋਏਗਾ, ਅੱਜ ਮੈਂ ਬੜਾ ਮਹਿਸੂਸ ਕੀਤਾ ਇਸ ਬਾਰੇ ਜੀ। जी ਕਿੱਡਾ ਪੱਕਾ ਪੀੜਾ ਕੌਲ ਆ ਸੈਯਦ ਸਾਹਿਬ ਦਾ, ਤੇ ਕੀ ਕਹਿੰਦੇ ਇਸ ਬਾਰੇ? इस बारे ਇਹ ਕਵਾਂਗੇ ਵੀ ਅੱਲਾ ਦੀ ਰਹਿਮਤ ਦੇ ਨਾਲ ਅੱਲਾ ਜਿਹਦੇ ਖਾਨੇ 'ਚ ਪਾ ਦੇਵੇ ਗੱਲ, ਵਾਰਿਸ ਸ਼ਾਹ ਸਾਹਿਬ ਨੇ ਗੱਲ ਇਹ ਸੱਚ ਕਹੀ ਆ। ਕਿਉਂਕਿ ਆਪਣਾ ਤੇ ਕੋਈ ਵੀ ਇਨਸਾਨ ਇੱਕ ਲਮਹੇ ਲਈ ਸੋਚੇ ਵੀ ਇਹਦਾ ਆਪਣਾ ਜ਼ਾਤੀ ਇੱਕ ਵਾਲ ਵੀ ਨਹੀਂ, ਆਪਣਾ ਜ਼ਾਤੀ ਇਹਦਾ ਇੱਕ ਨਾਖਨ ਵੀ ਨਹੀਂ, ਨੌਂ ਵੀ ਨਹੀਂ ਹੈਗਾ, ਇਹਦਾ ਆਪਣਾ ਜ਼ਾਤੀ ਇੱਕ ਸਾਹ ਵੀ ਨਹੀਂ ਹੈਗਾ। ਇਹ ਵੀ ਕਿਤੇ ਹੋਤਾ ਹੋਇਆ ਕਿਸੇ ਦਾ, ਇਹ ਵੀ ਕਿਉਂਕਿ ਅੱਲਾ ਦੀ ਗੱਲ ਹੀ ਸੱਚੀ ਆ ਵੀ ਜੋ ਵੀ ਕੁਛ ਜ਼ਮੀਨ ਔਰ ਅਸਮਾਨ ਦੇ ਦਰਮਿਆਨ ਆ ਉਹ ਮੇਰਾ ਵਾ। ਜਦੋਂ ਅੱਲਾ ਕਹੇ ਵੀ ਹਰ ਸ਼ੈ ਹੀ ਮੇਰੀ ਹੈ, ਜੀ ਜੀ, ਕੋਈ ਸ਼ੈ ਹੋਰ ਕਿਸੇ ਦੀ ਹੈ ਹੀ ਨਹੀਂ, ਜੀ ਜੀ, ਫਿਰ ਦੋ ਮਾਲਕ ਹੋ ਹੀ ਨਹੀਂ ਸਕਦੇ। ਫਾਈਨਲ ਬਾਤ, ਜੀ ਜੀ, ਦੋ ਮਾਲਕ ਹੋ ਹੀ ਨਹੀਂ ਸਕਦੇ, ਕਦੀ ਵੀ ਨਹੀਂ ਹੋ ਸਕਦਾ। ਜੀ ਜੀ, ਇਹੋ ਹੀ ਇਨਸਾਨ ਦੀ ਭੁੱਲ ਵਾ ਵੀ ਮੈਂ ਵੀ ਹੈਗਾ ਵਾਂ ਤੇ ਅੱਲਾ ਵੀ ਹੈਗਾ ਵਾ। ਜੀ ਜੀ, ਹਕੀਕਤ ਉਹੀ ਹੈ ਜਿਹੜੀ ਵਾਰਿਸ ਸ਼ਾਹ ਸਾਹਿਬ ਨੇ ਇੱਕ ਸ਼ੇਰ ਦੇ ਵਿੱਚ ਸਾਹਮਣੇ ਰੱਖੀ ਹੈ। ਜੀ ਜੀ, ਆ ਜਿਹੜਾ ਜਿਸਮ ਆ ਇਹ ਅੱਲਾ ਤਬਾਰਕ ਤਾਲਾ ਦਾ ਹੀ ਹੋਣਾ ਵਾ, ਹਕੀਕਤ ਦੇ ਵਿੱਚ ਇਹ ਜ਼ਹੂਰ ਵਾ ਅੱਲਾ ਦਾ। ਜੀ ਜੀ, ਜਿੱਦਾਂ ਆ ਲਿਬਾਸ ਅੱਲਾ ਨੇ ਇਸ ਜਿਸਮ ਨੂੰ ਪਾਵਰ ਦੇਤੀ ਦੇ ਉੱਤੇ ਪਹਿਨ ਲਾ, ਜੀ ਜੀ, ਆ ਜਿਹੜਾ ਗੋਸ਼ਤ ਪੋਸ਼ਤ ਵਾ ਇਹ ਵੀ ਲਿਬਾਸ ਵਾ, ਇਹ ਹਕੀਕਤ ਦੇ ਵਿੱਚ ਅੱਲਾ ਦਾ ਪਾਇਆ ਹੋਇਆ ਲਿਬਾਸ ਹੈ ਇਸ ਬੋਦੇ। ਤੇ ਇੱਕ ਸ਼ਾਇਰ ਨੇ ਇਹ ਵੀ ਲਿਖਿਆ, ਇਸ ਸੂਰਤ ਦੇ ਵਿੱਚ ਇੱਕ ਹੋਰ ਵੀ ਸੂਰਤ ਰਹਿੰਦੀ ਹੈ, ਇਸ ਸੂਰਤ ਦੇ ਵਿੱਚ ਇੱਕ ਹੋਰ ਵੀ ਸੂਰਤ ਰਹਿੰਦੀ, ਇੱਕ ਹੋਰ ਵੀ ਸੂਰਤ ਰਹਿੰਦੀ ਏ, ਆਪੇ ਕਰਦੀ ਫੇਲ ਮਖਤਿਆਰੀ, ਆਪੇ ਲੁਕ ਲੁਕ ਬਹਿੰਦੀ ਬਹਿੰਦੀ। ਆਹਾ, ਜ਼ਾਤੇ ਹੱਕ ਇਸ ਜਿਸਮ ਦੇ ਅੰਦਰ ਖੁਦ ਮੌਜੂਦ ਹਰ ਵੇਲੇ, ਹਰ ਵੇਲੇ, ਓਹੋ, ਬਲਕਿ ਉਦੋਂ ਤੋਂ ਮੌਜੂਦ ਆ ਜਦੋਂ ਬੱਚੇ ਦੇ ਅੰਦਰ ਜਾਨ ਪੈਦਾ ਹੋ ਜਾਏ। ਕਿੰਨੇ ਮਹੀਨੇ ਜਾਨ ਪੈਦਾ ਹੋ ਜਾਂਦੀ ਡਾਕਟਰ ਸਾਹਿਬ? ਤਕਰੀਬਨ ਚੌਥੇ ਮਹੀਨੇ ਤੋਂ ਚਲੋ 5ਵੇਂ ਮਹੀਨੇ ਕਿਹਾ ਜਾਂਦਾ। ਹਾਂਜੀ,
ਪੰਜਵੇਂ ਮਹੀਨੇ ਇਹ ਰੂਹ ਜਿਹੜੀ ਆ ਜਦੋਂ ਪਾਕ ਇਸ ਜਿਸਮ ਦੇ ਵਿੱਚ ਆ ਜਾਂਦੀ ਆ, ਪਹਿਲੋਂ ਅੱਲਾਹ ਤਬਾਰਕ ਤਾਲਾ ਨੇ ਇਹ ਸਮਝਾਇਆ ਵਾ ਵੀ ਤੈਨੂੰ ਮੈਂ ਨਾਪਾਕ ਚੀਜ਼ ਤੋਂ ਪੈਦਾ ਕੀਤਾ ਵਾ, ਲੇਕਿਨ ਹਕੀਕਤ ਦੇ ਵਿੱਚ ਨਾਪਾਕ ਦੇ ਵਿੱਚ ਜਦੋਂ ਪਾਕ ਆ ਜਾਂਦਾ ਉਦੋਂ ਇਹ ਜਿਸਮ ਪਾਕ ਹੋ ਜਾਂਦਾ। ਇਹ ਪਾਕ ਹੀ ਜਿਸਮ ਦੁਨੀਆ ਤੇ ਤਸ਼ਰੀਫ ਲਿਆਉਂਦਾ। ਤਾਂ ਹੀ ਸੈਯਦ ਪੀਰ ਵਾਰੇ ਸ਼ਾਹ ਸਾਹਿਬ ਨੇ ਲਿਖਿਆ ਸੀ, ਬੰਦੇ ਫੇਲਾਂ ਦੇ ਨਾਲ ਖਵਾਰ ਹੁੰਦੇ, ਪਾਕ ਗਨਾਹ ਥੀ ਜੰਮਦੇ ਨੇ, ਕਿਉਂਕਿ ਜਿਸਮ ਹੀ ਪਾਕ ਹੁੰਦਾ ਜਦੋਂ ਦੁਨੀਆ ਤੇ ਤਸ਼ਰੀਫ ਲਿਆਉਂਦਾ। ਪਾਕ ਕਰਕੇ ਨੂੰ ਭੇਜਿਆ ਜਾਂਦਾ, ਪਾਕ ਕਰਕੇ ਨਹੀਂ ਭੇਜਿਆ ਜਾਂਦਾ। ਜਦੋਂ ਇਸ ਜਿਸਮ ਦੇ ਵਿੱਚ ਜ਼ਾਤ ਖੁਦ ਪਾਕ ਆ ਜਾਂਦੀ ਹੈ, ਆਟੋਮੈਟਿਕਲੀ ਪਾਕ ਹੋ ਜਾਂਦਾ ਵਾ। ਜਿੱਥੇ ਜ਼ਾਤ ਦਾ ਹੱਕ ਦਾ ਹੋਣਾ ਆ ਜਾਵੇ ਉੱਥੇ ਪਾਕੀ ਜਿੱਥੇ ਹੱਕ ਦਾ ਹੋਣਾ ਹੋ ਜਾਵੇ ਉੱਥੇ ਜ਼ਾਤ ਪਾਕ ਹੋ ਜਾਂਦੀ ਹੈ, ਜਿਸਮ ਪਾਕ ਹੋ ਜਾਂਦਾ। ਬਾਅਦ ਦੇ ਵਿੱਚ ਹੈ ਇਹਦੇ ਆਪਣੇ ਫੇਲ, ਲੇਕਿਨ ਫਿਰ ਅਸੀਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਵੀ ਆਪਣੇ ਇਹਦੇ ਫੇਲ ਕਿੱਥੋਂ ਆ ਗਏ, ਜਦੋਂ ਇਹਦੇ ਹੋਣਾ ਹੀ ਨਹੀਂ ਹੈਗਾ, ਇਹ ਤਾਂ ਫਨਾ ਵਾ। ਫਿਰ ਇੱਥੇ ਜਾ ਕੇ ਅਸੀਂ ਸਮਝਾਂਗੇ ਅੱਲਾਹ ਤਬਾਰਕ ਤਾਲਾ ਨੇ ਕਿਹਾ ਇਹ ਦੁਨੀਆ ਇੱਕ ਖੇਲ ਤਮਾਸ਼ਾ ਵਾ, ਤੇ ਖੇਲ ਤਮਾਸ਼ਾ ਤਾਂ ਹੀ ਬਣਦਾ ਹੁੰਦਾ ਜੇ ਮੁਖਤਲਿਫ ਰੋਲ ਹੋਣ, ਮੁਖਤਲਿਫ ਕਿਰਦਾਰ ਹੋਣ, ਨਫੀ ਦੇ ਵੀ ਮੁਸਬਤ ਦੇ ਵੀ। ਹੁਣ ਜਿਸ ਜੀ ਰੂਹ ਨੂੰ ਅੱਲਾਹ ਨੇ ਮੁਸਬਤ ਕਿਰਦਾਰ ਦੇ ਕੇ ਭੇਜਿਆ ਹੋਇਆ ਉਹਨੇ ਮੁਸਬਤ ਕਿਰਦਾਰ ਰੋਲ ਅਦਾ ਕਰਨਾ, ਜਿਹਨੂੰ ਮਨਫੀ ਦਾ ਰੋਲ ਅੱਲਾਹ ਨੇ ਦੇ ਕੇ ਭੇਜਿਆ ਉਹਨੇ ਮਨਫੀ ਦਾ ਅਦਾ ਕਰਨਾ। ਇਹ ਤੇ ਨਸੀਬ ਹੈ ਨਾ ਕਿ ਜਿਹਨੂੰ ਮੁਸਬਤ ਵਾਸਤੇ ਚੁਣ ਲਿਆ। ਲੇਕਿਨ ਫਿਰ ਵੀ ਅੱਲਾਹ ਤਬਾਰਕ ਤਾਲਾ ਨੇ ਇਸ ਇਨਸਾਨ ਦੇ ਅੰਦਰ ਇੱਕ ਐਸੀ ਚੀਜ਼ ਰੱਖੀ ਆ ਵੀ ਤੂੰ ਸੋਚ ਗੌਰੋ ਖੋਜ ਕਰ ਤੇ ਬਿਹਤਰੀ ਦੀ ਤਰਫ ਵੱਧ ਜਾ, ਆਪਣੇ ਆਪ ਲਈ ਕੁਝ ਹਾਸਲ ਕਰ ਲਾ। ਲੇਕਿਨ ਇਹ ਕਦੀ ਆਪਣੇ ਆਪ ਨੂੰ ਪਹਿਚਾਣੂਗਾ ਤੇ ਫਿਰ ਗੱਲ ਬਣਨੀ, ਯਾਨੀ ਕਿ ਪਹਿਚਾਣ ਜ਼ਰੂਰੀ ਹੈ, ਆਪਣੀ ਪਹਿਚਾਣ ਜ਼ਰੂਰੀ ਹੈ। ਜਿੱਥੇ ਆਪਣੇ ਨਫਸਾਂ ਦੇ ਪਿੱਛੇ ਦੌੜ ਕੇ ਇਹ ਕਹਿੰਦਾ ਮੈਂ ਆਲਾ ਕੋਠੀ ਬਣਾ ਲਵਾਂ, ਮੈਂ ਗੱਡੀਆਂ ਦਾ ਮਾਲਕ ਹੋ ਜਾਵਾਂ, ਮੈਂ ਫਲਾਨੀ ਚੀਜ਼ ਦਾ ਨਫਸਾਨੀ ਖੁਆਇਸ਼ਾਂ ਵਾਂ, ਇਹਦਾ ਨਾ ਦੁਨੀਆ। ਕਾਸ਼ ਆਪਣੇ ਆਪ ਨੂੰ ਪਹਿਚਾਣ ਲਵੇ ਤੇ ਆਪਣੇ ਜਿਸਮ ਨੂੰ ਬਿਹਤਰ ਬਣਾਉਣਾ ਸ਼ੁਰੂ ਕਰ ਦੇਵੇ, ਆਪਣੇ ਅਮਲਾਂ ਨੂੰ ਬਿਹਤਰ ਕਰਨਾ ਸ਼ੁਰੂ ਕਰ ਦੇਵੇ, ਇਸ ਕੋਠੇ ਨੂੰ ਬਿਹਤਰ ਕਰ ਲਵੇ ਜਿੱਥੇ ਜ਼ਾਤ ਹੱਕ ਦਾ ਹੋਣਾ, ਜਿੱਥੇ ਜ਼ਾਤ ਹੱਕ ਦਾ ਹੋਣਾ ਵਾ। ਇਹ ਪਛਾਣ ਲਵੇ ਵੀ ਮੇਰੇ ਵਿੱਚ ਆਪਣਾ ਤੇ ਹੈ ਹੀ ਕੁਝ ਨਹੀਂ, ਜ਼ਾਤ ਦੀ ਦਿੱਤੀ ਹੋਈ ਹਰ ਸ਼ੈ ਆ, ਤੇ ਜ਼ਾਤ ਦੀ ਦਿੱਤੀ ਹੋਈ ਸ਼ੈ ਤੇ ਜ਼ਾਤ ਵਾਲੇ ਰੋਲ ਅਦਾ ਕਰਨੇ ਸ਼ੁਰੂ ਕਰ ਦੇਵੇ। ਜਿੱਦਾਂ ਜ਼ਾਤ ਰਹੀਮ ਕਰੀਮ, ਇਹ ਵੀ ਰਹਿਮ ਕਰੇ, ਕਰਮ ਕਰੇ, ਇਹ ਵੀ ਰਹਿਮ ਕਰਨ ਵਾਲਾ ਬਣ ਜਾਵੇ। ਇਹਦੇ ਹੱਥ ਆਸਾਨੀਆਂ ਵਾਲੇ ਬਣੇ ਉੱਠਣ, ਇਹਦੀ ਜ਼ੁਬਾਨ ਆਸਾਨੀਆਂ ਪੈਦਾ ਕਰਨ ਵਾਲੇ ਬਣੇ ਤੁਰੇ। ਲੋ ਜੀ ਮੇਰੇ ਦੇਸ਼ ਦੇ ਵਾਸੀਓ, ਭਾਈ ਜਮੀਲ ਹੋਰਾਂ ਨੇ ਵੰਡ ਕਰ ਦਿੱਤੀ ਵੀ ਇਹਦਾ ਜਦੋਂ ਹੈ ਹੀ ਕੁਝ ਨਹੀਂ ਤੇ ਫਿਰ ਇਹ ਕਾਹਦਾ ਆਪਣੇ ਹੋਣੇ ਦਾ ਇਜ਼ਹਾਰ ਕਰ ਰਿਹਾ ਵਾ, ਹੋਣਾ ਕਿਸੇ ਹੋਰ ਜ਼ਾਤ ਦਾ ਵਾ। ਮੇਰੇ ਦੇਸ਼ ਦੇ ਵਾਸੀਓ, ਇਹ ਜਿਹੜੇ ਲੋਕ ਨਫ਼ਰਤ ਫੈਲਾ ਰਹੇ ਆ, ਇਹ ਲੋਕ ਇਨਸਾਨਾਂ ਨਾਲ ਨਫ਼ਰਤ ਦਾ ਆਗਾਜ਼ ਕਰ ਰਹੇ ਆ, ਫੈਲਾ ਰਹੇ ਆ। ਅੱਲਾਹ ਦਾ ਨਾਂ ਹੀ ਮੁਹੱਬਤ ਦਾ ਅਨਸਰ ਪੈਦਾ ਕਰ ਲਓ, ਫਿਰ ਹੀ ਜ਼ਿੰਦਗੀ ਬਣੇਗੀ। ਦੇਖ ਲਓ ਇਨਸਾਨ ਦੇ ਇਖਤਿਆਰ 'ਚ ਕੁਝ ਨਹੀਂ ਹੈਗਾ। ਅਸੀਂ ਦਾਵਤ ਤੇ ਜਾਣਾ ਸੀ, ਫੌਤਗੀ ਤੇ ਆਏ ਬੈਠੇ ਆ, ਇਸੇ ਦਾ ਨਾਂ ਹੀ ਜ਼ਿੰਦਗੀ ਆ। ਤੋ ਬਾਈ ਮੁਹੰਮਦ ਜਮੀਲ ਦੇ ਨਾਲ ਮੱਖਣ ਜਾਣ ਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ। ਅੱਲਾਹ